ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਰਣਵੀਰ ਸਿੰਘ ਰਾਣਾ ਵਿਕਰਸਫੀਲਡ, ਬਹਾਦਰ ਸਿੰਘ ਗਿੱਲ ਫੋਲਰ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਅਸ਼ਾਨਜੀਤ ਸਿੰਘ ਲੋਟੀ ਜੁਬਾ ਸਿਟੀ ਤੋਂ, ਗੁਰਦੀਪ ਸਿੰਘ ਜੀ ਬਿਰਦੀ ਜੁਬ ਗਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦਾ ਫੋਨ ਨੰਬਰ 4082722500 ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.twist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ ਹਾਈ ਕੋਰਟ ਦੇ ਫੈਸਲੇ ਦੀ। ਉਸ ਦੇ ਵਿੱਚ ਕੀ ਜਿਹੜਾ ਇੱਕ ਨਵਾਂ ਹੀ ਭੰਬਲ ਭੁੱਸਾ ਆਇਆ। ਦੇਖੋ ਜੀ, ਉਹਦੇ ਵਿੱਚ ਐਕਚੁਅਲੀ ਇਹ ਆ ਕਿ ਇਹਨੂੰ ਲੈ ਕੇ ਜਿਉਂ ਇਹ ਹਾਈ ਕੋਰਟ ਦਾ ਫੈਸਲਾ ਜਿਹੜਾ ਆਇਆ ਜੀ, ਉਹ ਕਈ ਤਰ੍ਹਾਂ ਦੀਆਂ ਜਿਹੜੀਆਂ ਦੀ ਉਹ ਚੁੰਝ ਚਰਚਾਵਾਂ ਚੱਲ ਪਈਆਂ, ਕਿਉਂਕਿ ਇਹਦੀ ਡਿਟੇਲ ਜਿਹੜੀ ਆ ਜੀ ਉਹ ਕੀ ਆ, ਇਹ ਬਹੁਤ ਮਾਇਨੇ ਜਿਹੜੀ ਉਹ ਰੱਖਦੀ ਆ। ਜਿਹੜੇ ਵਕੀਲ ਆ ਇਹਨਾਂ ਦੇ ਜਿਹੜੇ ਅਫਸਰ ਤਿੰਨ ਜਿਨ੍ਹਾਂ ਦਾ ਨਾਮ ਮੇਨ ਆਇਆ ਸੀਗਾ, ਇਹ ਨਾਮ ਉਦੋਂ ਆਇਆ ਸੀਗਾ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਕੁਛ ਰਿਪੋਰਟ ਦੇ ਹਿੱਸੇ ਜਿਹੜੇ ਉਹ ਸਾਹਮਣੇ ਆਏ। ਇਹਦੇ ਵਿੱਚ ਉਦੋਂ ਦੇ ਮੋਗਾ ਦਾ ਜਿਹੜਾ SSP ਸੀਗਾ ਚਰਨਜੀਤ ਸ਼ਰਮਾ, ਉਹਦਾ ਨਾਮ ਮੇਨ ਤੌਰ ਦੇ ਉੱਤੇ ਸੀਗਾ ਵੀ ਉਹ ਉੱਥੇ ਜਿਹੜਾ ਜੀ ਕੀ ਕਰਦਾ ਫਿਰਦਾ ਸੀਗਾ ਤੇ ਗੋਲੀ ਚਲਾਉਣ ਦੇ ਵਿੱਚ ਉਹ ਸ਼ਾਮਲ ਸੀਗਾ। ਇਹਨਾਂ ਤਿੰਨਾਂ ਜਣਿਆਂ ਨੇ ਅਦਾਲਤ ਦਾ ਜਿਹੜਾ ਜੀ ਉਹ ਸਹਾਰਾ ਲਿਆ ਔਰ ਅਦਾਲਤ ਦੇ ਵਿੱਚ ਜਿਹੜਾ ਜਾ ਕੇ ਇਹਨਾਂ ਨੇ ਚੈਲੰਜ ਕੀਤਾ। ਇਹਨਾਂ ਦੇ ਵਕੀਲ ਕਹਿੰਦੇ ਆ ਕਿ ਜਿਹੜਾ ਇੱਕ ਟੈਕਨੀਕਲ ਪੁਆਇੰਟ ਆ ਉਹਦੇ 'ਚ ਇਹ ਕਿ ਜਿਹੜਾ ਜਸਟਿਸ ਜੋਰਾ ਸਿੰਘ ਕਮਿਸ਼ਨ ਸੀ, ਜਿਹੜਾ ਪਿਛਲੀ ਸਰਕਾਰ ਨੇ ਬਣਾਇਆ ਸੀਗਾ, ਉਹਨੂੰ ਜਦੋਂ ਰੱਦ ਕੀਤਾ ਗਿਆ ਉਹਦੇ ਵਾਸਤੇ ਨੋਟੀਫਿਕੇਸ਼ਨ ਨਹੀਂ ਕੀਤਾ ਗਿਆ, ਉਹਨੂੰ ਡੀ-ਨੋਟੀਫਾਈ ਕਰਨਾ ਜ਼ਰੂਰੀ ਸੀਗਾ ਤਾਂ ਕਿ ਨਵਾਂ ਜਿਹੜਾ ਜੀ ਉਹ ਕਮਿਸ਼ਨ ਬਣਾਇਆ ਜਾ ਸਕੇ। ਇਟ ਮੀਨਸ ਜੇ ਉਹਨਾਂ ਵਕੀਲਾਂ ਦੀ ਆਪਾਂ ਗੱਲ ਮੰਨੀਏ ਤਾਂ ਉਹ ਓਵਰਆਲ ਸਮੁੱਚੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਚੈਲੰਜ ਕਰ ਰਹੇ ਆ। ਔਰ ਇਹ ਤਾਂ ਹੈ ਨੀਗਾ ਕਿ ਸਰਕਾਰ ਨੇ ਜਿਹੜਾ ਜੀ ਇਹ ਬਣਾਤਾ ਹੋਵੇ ਬਿਨਾਂ ਕਿਸੇ ਸੋਚੇ ਸਮਝੇ ਤੋਂ, ਉਹਨੂੰ ਡੀ-ਨੋਟੀਫਾਈ ਕੀਤੇ ਤੋਂ। ਇਹਦਾ ਨੋਟੀਫਿਕੇਸ਼ਨ ਬਕਾਇਦਾ ਤੌਰ ਦੇ ਉੱਤੇ ਜਾਰੀ ਹੋਇਆ, ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ। ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਨੋਟਿਸ ਹੈ ਉਹ ਜਾਰੀ ਕੀਤਾ ਹੈ ਪੰਜਾਬ ਸਰਕਾਰ ਨੂੰ। 20 ਸਤੰਬਰ ਇਹਦੀ ਅਗਲੀ ਤਰੀਕ ਜਿਹੜੀ ਆ ਉਹ ਪਈ ਆ ਔਰ ਇਹਦੇ ਵਾਸਤੇ ਜਵਾਬ ਜਿਹੜਾ ਜੀ ਉਹ ਮੰਗਿਆ। ਹੋਪਫੁਲੀ ਕਿ ਟੈਕਨੀਕਲੀ ਜਵਾਬ ਜਿਹੜਾ ਜੀ ਉਹ ਪੰਜਾਬ ਦੀ ਸਰਕਾਰ ਦੇ ਕੋਲੇ ਹੋਊਗਾ। ਜਿਵੇਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਇਹਨਾਂ ਅਫਸਰਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਜੀ ਉਹ ਮਿਲ ਗਈ ਆ ਤੇ ਇਹਨਾਂ ਨੂੰ ਇਹ ਕਿਹਾ ਗਿਆ ਜੀ ਕਿ ਹੁਣ ਕੁਛ ਨਹੀਂ ਹੁੰਦਾ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਇਹਨੂੰ ਪ੍ਰਚਾਰਿਆ ਜਿਹੜਾ ਜੀ ਉਹ ਲੋੜ ਤੋਂ ਵੱਡਾ ਜਾ ਰਿਹਾ, ਲੋੜ ਤੋਂ ਜ਼ਿਆਦਾ ਜਿਹੜਾ ਜੀ ਉਹ ਪ੍ਰਚਾਰਿਆ ਜਾ ਰਿਹਾ। ਜਿਹੜਾ ਪੁਆਇੰਟ ਉਹ ਉਭਾਰ ਰਹੇ ਆ, ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਪੁਆਇੰਟ ਹੈ ਜੀ ਕੋਈ ਸੋਲਿਡ ਹੋਊਗਾ ਔਰ ਕਿੰਨਾ ਕਿ ਇਹ ਟਿਕਦਾ ਆ। ਇਹ 20 ਤਰੀਕ ਤੱਕ ਇੰਨਾ ਜ਼ਰੂਰ ਹੈ ਕਿ 20 ਤਰੀਕ ਤੱਕ ਇੱਕ ਤਾਂ ਜਿਹੜਾ ਜੀ ਉਹ ਮੁਸ਼ਕਿਲਾਂ ਇੱਕ ਟਾਈਪ ਦੇ ਨਾਲ ਜਿਹੜੀਆਂ ਜੀ ਉਹ ਸਰਕਾਰ ਦੀਆਂ ਵਧਣਗੀਆਂ, ਉਹਨੂੰ ਕੁਛ ਨਾ ਕੁਛ ਜਿਹੜਾ ਜੀ ਜਾ ਕੇ ਦੱਸਣਾ ਪੈਣਾ। ਔਰ ਦੂਸਰਾ ਜਿਹੜਾ ਇੱਕ ਬਰਗਾੜੀ ਮੋਰਚਾ ਲੱਗਿਆ ਹੋਇਆ, ਚਾਹੇ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ, ਉਹਨਾਂ ਦਾ ਦਬਾਓ ਜਿਹੜਾ ਜੀ ਉਹ ਪੈ ਰਿਹਾ ਚੁਫੇਰਿਓਂ ਸਰਕਾਰ ਦੇ ਉੱਤੇ। ਸਰਕਾਰ ਜਿਹੜੀ ਹੈ ਜੀ ਉਹਨੇ SIT ਬਣਾਈ। ਹੁਣ SIT ਨੇ ਆਪਣਾ ਕੰਮ ਜਿਹੜਾ ਜੀ ਉਹ ਸ਼ੁਰੂ ਕਰ ਦਿੱਤਾ ਔਰ SIT ਦੇ ਕੰਮ ਸ਼ੁਰੂ ਕਰਨ ਦੇ ਬਾਵਜੂਦ ਹੁਣ ਜਿਹੜੀ ਹੈ ਜੀ ਇਹ ਗੱਲ ਨਾਲ ਦੀ ਨਾਲ ਚੱਲੀ ਜਾ ਰਹੀ ਆ ਕਿ ਉਹ ਉਹਦੇ ਉੱਤੇ ਉਹ ਕੰਮ ਤਾਂ ਕਰੀ ਜਾਊਗੀ ਪਰ ਗ੍ਰਿਫਤਾਰ ਨਹੀਂ ਕਰ ਸਕਦੀ। ਹਾਂ, ਇਹਦਾ ਇੱਕ ਪੁਆਇੰਟ ਜਿਹੜਾ ਨਾ ਜੀ ਉਹ ਵਰਣਨਯੋਗ ਜ਼ਿਆਦਾ ਜਿਹੜਾ ਮੈਨੂੰ ਲੱਗਦਾ ਉਹ ਇਹ ਆ ਕਿ ਜਦੋਂ ਇਹ FIR ਜਿਹੜੀ ਹੈ ਜੀ ਉਹ ਦਰਜ ਕਰ ਲਈ ਸੀਗੀ ਤੇ ਉਸ ਤੋਂ ਬਾਅਦ ਇੰਨੇ ਦਿਨ ਜਿਹੜੇ ਜੀ ਉਹ ਕਿਵੇਂ ਲੱਗ ਗਏ, ਇੰਨੇ ਦਿਨ ਉਹਦੇ ਉੱਤੇ ਕੁਛ ਹੋਇਆ ਹੀ ਨਾ। ਔਰ ਹੁਣ ਜਿਹੜਾ ਸੀਗਾ ਜੀ ਉਹਨਾਂ ਨੂੰ ਪੂਰਾ ਮੌਕਾ ਜਿਹੜਾ ਜੀ ਮਿਲ ਗਿਆ ਹਾਈ ਕੋਰਟ ਦੇ ਵਿੱਚ ਜਾ ਕੇ ਤੇ ਇਹਨੂੰ ਚੈਲੰਜ ਕਰਨ ਦਾ। ਜੇ ਉਦੋਂ ਤੋਂ ਜਦੋਂ ਤੋਂ ਜੇ 307 ਦਾ ਮੁਕੱਦਮਾ ਆ, ਆਪਾਂ ਕਈ ਵਾਰੀ ਪਹਿਲਾਂ ਵੀ ਪੰਜਾਬੀ ਰੇਡੀਓ USA ਦੇ ਉੱਤੇ ਗੱਲ ਜਿਹੜੀ ਕੀਤੀ ਆ ਕਿ ਜੇ 307 ਦਾ ਮੁਕੱਦਮਾ ਆ ਜਿਹੜਾ ਇਰਾਦਾ ਕਤਲ ਦਾ ਹੈ ਤਾਂ ਉਹਦੇ ਵਿੱਚ ਤੁਸੀਂ ਜਿਹੜਾ ਜੀ ਕਿਵੇਂ ਇਹ ਕਹਿ ਸਕਦੇ ਹੋ ਕਿ ਇੰਨੇ ਦਿਨ ਉਹਦਾ ਕੋਈ ਪੁੱਛਿਆ ਦੱਸਿਆ ਹੀ ਨਾ ਜਾਵੇ। ਤੇ ਹੁਣ ਜਿਹੜਾ ਜੀ ਜਦੋਂ ਇਹ ਚੈਲੰਜ ਹੋ ਗਿਆ ਤੇ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਲੱਗ ਰਹੇ ਆ। ਹਾਂ, ਇਹਦੇ ਵਿੱਚ ਜਿਹੜੇ ਅਸਤੀਫੇ ਦਾ ਐਲਾਨ ਕਰਨ ਵਾਲੇ ਸੀਗੇ ਜੀ ਹਲਕਾ ਦਾਖਾ ਤੋਂ MLA HS ਫੂਲਕਾ ਸਾਹਿਬ, ਉਹਨਾਂ ਨੇ ਆਪਣੇ ਅਸਤੀਫੇ ਦੀ ਡੇਟ ਵੀ ਗਾਂ ਇਹਦੇ ਨਾਲ ਮਿਲਦੀ ਜੁਲਦੀ ਜਿਹੜੀ ਜੀ ਉਹ ਪਾ ਦਿੱਤੀ ਹੈ ਔਰ ਇਹ ਆਖਿਆ ਕਿ ਉਹ 20 ਤਰੀਕ ਤੱਕ ਅਜੇ ਜਿਹੜਾ ਜੀ ਉਹ ਇੰਤਜ਼ਾਰ ਕਰਨਗੇ।
ਕਿ ਉਦੋਂ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਹੈ ਜੀ ਉਹ ਕੀ ਫੈਸਲਾ ਦਿੰਦੀ ਆ। ਉਹ ਕਹਿੰਦੇ ਜਦੋਂ ਹਾਈ ਕੋਰਟ ਨੇ ਸਟੇ ਲਾਤਾ ਤਾਂ ਫਿਰ ਮੇਰੇ ਅਸਤੀਫੇ ਦੀ ਕੋਈ ਤੁਕ ਜਿਹੜੀ ਹੈ ਜੀ ਉਹ ਨਹੀਂ ਸੀ ਬਣਦੀ। ਲੈਟਸ ਸੀ ਇਹ 20 ਸਤੰਬਰ ਨੂੰ ਜਿਹੜਾ ਜੀ ਉਹ ਕੀ ਹੁੰਦਾ ਇਸ ਮਸਲੇ ਦੇ ਉੱਤੇ। ਸਾਰੀਆਂ ਨਿਗਾਹਾਂ 20 ਸਤੰਬਰ ਦੇ ਉੱਤੇ ਲੱਗੀਆਂ ਰਹਿਣਗੀਆਂ ਕਿ ਸਰਕਾਰ ਆਪਣਾ ਜਵਾਬ ਜਿਹੜਾ ਜੀ ਉਹ ਦਾਖਲ ਕਰੇ ਔਰ ਉਹਦੇ ਵਿੱਚ ਜਿਹੜਾ ਇਹ ਟੈਕਨੀਕਲ ਪੁਆਇੰਟ ਇਹਨਾਂ ਵਕੀਲਾਂ ਨੇ ਉਠਾ ਦਿੱਤਾ ਆ ਪੂਰੇ ਦੇ ਪੂਰੇ ਕਮਿਸ਼ਨ ਦੇ ਉੱਤੇ, ਉਹਦਾ ਜਿਹੜਾ ਜੀ ਉਹ ਜਵਾਬ ਦੇਵੇ। ਸੋ ਇਹ ਸਟੇ ਕੋਈ ਲੰਬੀ ਨਹੀਂ ਹੈਗੀ ਕਿ ਇਹ ਲੱਗੀ ਰਹੂਗੀ, ਪਰ ਇਹ ਸਿਰਫ 20 ਤੱਕ ਉਹਨਾਂ ਨੇ ਜਵਾਬ ਮੰਗਿਆ ਜੀ, ਇਸ ਕਰਕੇ ਉਹਨੇ ਦਿਨ ਅਜੇ ਇੰਤਜ਼ਾਰ ਕਰਨਾ ਪਊਗਾ। ਬਿਲਕੁਲ, ਚਲੋ ਜੀ, ਭੰਬਲ ਭੂਸਾ ਤਾਂ ਪਾ ਹੀ ਦਿੱਤਾ ਨਾ। ਅੱਗੇ ਆਪਾਂ ਵਿਜੇ ਮਾਲਿਆ ਦੀ ਜੇ ਗੱਲ ਕਰੀਏ ਕਿ ਉਸ ਦੀ ਖਬਰ ਆਪਾਂ ਕੱਲ ਕਵਰ ਕੀਤੀ ਸੀਗੀ, ਉਸ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਰਾਜਨੀਤੀ ਕਰ ਰਹੇ ਆ, ਪਹਿਲਾਂ ਲਟਾ ਦਿੰਦੇ ਆ, ਫਿਰ ਉਹਦੇ ਤੇ ਲੋਕਾਂ ਦਾ ਧਿਆਨ ਇੱਧਰ ਉੱਧਰ ਕਰਕੇ ਬੈਠੇ ਰਹਿੰਦੇ ਆ। ਬਿਲਕੁਲ ਜੀ, ਇਹਦੇ ਉੱਤੇ ਤੁਸੀਂ ਇਹ ਕਹਿ ਲਓ ਕਿ ਮਹਾਭਾਰਤ ਜਿਹੜਾ ਜੀ ਉਹ ਛਿੜਿਆ ਔਰ ਜਿਹੜੇ ਭਗੌੜੇ ਕਾਰੋਬਾਰੀ ਆ ਵਿਜੇ ਮਾਲਿਆ ਦੇ ਬਿਆਨ ਦੇ ਉੱਤੇ ਭਾਜਪਾ ਤੇ ਕਾਂਗਰਸ ਜਿਹੜੀ ਹੈ ਜੀ ਉਹ ਇੱਕ ਦੂਜੇ ਦੇ ਖਿਲਾਫ ਪੂਰਾ ਜਿਹੜਾ ਜੀ ਉਹ ਜ਼ੋਰ ਲਾ ਰਹੀ ਹੈ ਤੇ ਬਿਨਾਂ ਕਿਸੇ ਸ਼ੱਕ ਦੇ ਪੈਟਰੋਲ ਤੇ ਡੀਜ਼ਲ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਉਹਦੇ ਉੱਤੇ ਲੋਕਾਂ ਦੇ ਵਿੱਚ ਪੈਦਾ ਹੋ ਰਿਹਾ ਰੋਹ ਸਾਈਡਲਾਈਨ ਹੋ ਗਿਆ। ਭਾਜਪਾ ਨੇ ਕਾਂਗਰਸ ਤੇ ਰਾਹੁਲ ਗਾਂਧੀ ਦੇ ਉੱਤੇ ਜ਼ੋਰਦਾਰ ਹਮਲਾ ਕੀਤਾ ਤੇ ਕਾਂਗਰਸ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਇਸ ਮਾਮਲੇ ਦੇ ਵਿੱਚ ਲਪੇਟਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਆ। ਰੇਲ ਮੰਤਰੀ ਤੇ ਭਾਜਪਾ ਨੇਤਾ ਪੀਯੂਸ਼ ਗੋਇਲ ਨੇ ਕਿਹਾ ਜੀ ਕਿ ਰਾਹੁਲ ਗਾਂਧੀ ਦੱਸੇ ਕਿ ਮਾਲਿਆ ਦਾ ਉਹਨਾਂ ਦੇ ਪਰਿਵਾਰਕ ਰਿਸ਼ਤਿਆਂ ਦੇ ਨਾਲ ਜਿਹੜਾ ਜੀ ਉਹ ਜਿਹੜੀਆਂ ਗੱਲਾਂ ਉੱਠ ਰਹੀਆਂ ਨੇ ਉਹ ਕੀ ਉਹਨਾਂ ਦੇ ਨਾਲ ਰਿਸ਼ਤਾ ਹੈ। ਪੀਯੂਸ਼ ਗੋਇਲ ਨੇ ਕਿਹਾ ਕਿ ਮਾਲਿਆ ਤੇ ਰਾਹੁਲ ਦੇ ਬਿਆਨਾਂ ਨੂੰ ਜ਼ਿਆਦਾ ਅਹਿਮੀਅਤ ਦੇਣ ਦੀ ਲੋੜ ਨਹੀਂ, ਇਹਨਾਂ 'ਚ ਜੁਗਲਬੰਦੀ ਹੈ ਤੇ ਦੋਵੇਂ ਝੂਠ ਬੋਲ ਰਹੇ ਆ। ਇਹ ਕਿਹਾ ਗਿਆ ਜੀ ਕਿ ਮਾਲਿਆ ਅਪਰਾਧੀ ਹੈ। ਮੈਂ ਪੁੱਛਿਆ ਕਿ ਯੂਪੀਏ ਸਰਕਾਰ ਦੇ ਦੌਰਾਨ ਮਾਲਿਆ ਨੂੰ ਕਿਹਦੀ ਸਿਫਾਰਿਸ਼ ਦੇ ਉੱਤੇ ਨਿਯਮਾਂ 'ਚ ਢਿੱਲ ਦਿੰਦਿਆਂ ਕਰੋੜਾਂ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਦਿੱਤਾ ਗਿਆ ਸੀਗਾ। ਭਾਜਪਾ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਉੱਤੇ ਵੀ ਹਮਲਾ ਕੀਤਾ। ਇਹ ਕਿਹਾ ਕਿ ਉਹਨਾਂ ਨੇ ਮਾਲਿਆ ਨੂੰ ਫਾਇਦਾ ਜਿਹੜਾ ਜੀ ਉਹ ਪਹੁੰਚਾਇਆ ਸੀਗਾ। ਪਾਰਟੀ ਨੇ ਇਹਦੇ ਬਾਰੇ ਇੱਕ ਵੀਡੀਓ ਵੀ ਜਿਹੜਾ ਜੀ ਉਹ ਜਾਰੀ ਕੀਤਾ। ਦੂਜੇ ਪਾਸੇ ਜਿਹੜੇ ਰਾਹੁਲ ਗਾਂਧੀ ਹੈ ਜੀ ਉਹਨੇ ਵਿਜੇ ਮਾਲਿਆ ਦੀ ਵਿੱਤ ਮੰਤਰੀ ਦੇ ਨਾਲ ਮੁਲਾਕਾਤ ਦੇ ਬਾਰੇ ਦੇ ਵਿੱਚ ਸਿੱਧੇ ਅਰੁਣ ਜੇਤਲੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਹਮਲਾ ਜਿਹੜਾ ਜੀ ਉਹ ਕੀਤਾ। ਇਹ ਗੱਲ ਆਖੀ ਆ ਕਿ ਵਿੱਤ ਮੰਤਰੀ ਇਹ ਦੱਸਣ ਕਿ ਕਿਹਦੇ ਕਹੇ ਦੇ ਉੱਤੇ ਉਹਨਾਂ ਵਿਜੇ ਮਾਲਿਆ ਨੂੰ ਭੱਜਣ ਦਿੱਤਾ। ਇਹਦੇ ਵਾਸਤੇ ਇੱਕ ਜਿਹੜੇ ਕਾਂਗਰਸ ਦੇ ਆਗੂ ਨੇ ਪੂਨੀਆ, ਉਹਨਾਂ ਨੂੰ ਵੀ ਪ੍ਰੈਸ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਇਹ ਗੱਲ ਆਖੀ ਕਿ ਜਿਸ ਦਿਨ ਵਿਜੇ ਮਾਲਿਆ ਜਦੋਂ ਭੱਜਦਾ ਉਸ ਤੋਂ ਕੁਝ ਦਿਨ ਪਹਿਲਾਂ ਉਹ ਪਾਰਲੀਮੈਂਟ ਦੇ ਅੰਦਰ ਅਰੁਣ ਜੇਤਲੀ ਹੋਰਾਂ ਨੂੰ ਮਿਲਿਆ ਸੀ। ਉਹਨਾਂ ਕਿਹਾ ਕਿ ਪਹਿਲਾਂ ਇਹ ਦੋਵੇਂ ਖੜੇ ਗੱਲ ਕਰਦੇ ਰਹੇ, ਉਦੋਂ ਬਾਅਦ ਇਹ ਬਹਿ ਗਏ ਤੇ ਲੰਮੇ ਸਮੇਂ ਤੱਕ ਗੱਲ ਜਿਹੜੀ ਸੀ ਉਹ ਕਰਦੇ ਰਹੇ ਔਰ ਇਹਦਾ ਕੋਈ ਜਵਾਬ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਨਹੀਂ ਦੇ ਰਹੀ। ਹੁਣ ਵੇਖਣਾ ਇਹੀ ਹੋਊਗਾ ਜੀ ਕਿ ਦੋਨਾਂ ਪਾਰਟੀਆਂ ਦੇ ਵਿਚਾਲੇ ਇਹ ਜਿਹੜੀ ਛਿੜੀ ਜੰਗ ਹੈ ਇਹਦਾ ਅਗਲਾ ਚੈਪਟਰ ਜਿਹੜਾ ਜੀ ਉਹ ਕੀ ਹੁੰਦਾ। ਇੰਨਾ ਹੈ ਕਿ ਦੋਨੋਂ ਜਿਹੜੇ ਆ ਜੀ ਇਸ ਮਾਮਲੇ ਦੇ ਉੱਤੇ ਘੇਰ ਰਹੇ ਆ। ਭਾਰਤੀ ਜਨਤਾ ਪਾਰਟੀ ਕੋਈ ਵੀ ਜਿਹੜੀ ਗੱਲ ਹੋਵੇ ਜਾਂ ਤਾਂ ਉਹ ਨਹਿਰੂ ਦੇ ਨਾਲ ਜੋੜਦੀ ਹੈ ਜਾਂ 10 ਸਾਲ ਦੀ ਜਿਹੜੀ ਸਰਕਾਰ ਹੈ ਕਾਂਗਰਸ ਦੀ ਉਹਦੇ ਨਾਲ ਜਿਹੜਾ ਜੀ ਉਹ ਜੋੜਦੀ ਹੈ। ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਉੱਤੇ ਅਟੈਕ ਇਸ ਕਰਕੇ ਕਿਹਾ ਜਾ ਰਿਹਾ ਕੀਤਾ ਹੈ ਕਿਉਂਕਿ ਰਾਹੁਲ ਗਾਂਧੀ ਨੇ ਅਟੈਕ ਜਿਹੜਾ ਜੀ ਉਹ ਜੇਤਲੀ ਦੇ ਨਾਲ ਨਰਿੰਦਰ ਮੋਦੀ ਹੋਰਾਂ ਦੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਬਾਦਲਾਂ ਦੇ ਸਕੂਲਾਂ ਦੇ ਖੁੱਲੇ ਗੱਫੇ ਦਿੱਤੇ ਗਏ ਜੀ ਟੀਚਰਾਂ ਨੂੰ, ਪ੍ਰਿੰਸੀਪਲਾਂ ਨੂੰ। ਬਿਲਕੁਲ ਜੀ, ਐਕਚੁਅਲੀ ਵੈਸੇ ਜੇ ਬੇਨਿਯਮੀਆਂ ਦੀ ਗੱਲ ਕਰਨੀ ਹੋਵੇ 10 ਸਾਲ ਜੋ ਬੇਨਿਯਮੀਆਂ ਹੋਈਆਂ ਨੇ ਇਹਨਾਂ ਦੇ ਉੱਤੇ ਮੇਰਾ ਖਿਆਲ ਇੱਕ ਵੱਡਾ ਕਿਤਾਬਚਾ ਜਿਹੜਾ ਜੀ ਉਹ ਆ ਸਕਦਾ। ਜਾਰੀ ਤਾਂ ਨਹੀਂ ਕਰਨਾ ਮੌਜੂਦਾ ਸਰਕਾਰ ਨੇ, ਤਾਂ ਕੋਈ ਆਸ ਨਹੀਂ ਹੈਗੀ, ਪਰ ਵਾਈਟ ਪੇਪਰ ਜੇ ਜਾਰੀ ਕੀਤਾ ਜਾਵੇ ਤਾਂ ਇਹ ਇੱਕ ਵੱਡਾ ਦਸਤਾਵੇਜ਼ ਇਸ ਸਾਰੇ ਕੰਮ ਦੇ ਉੱਤੇ ਜਿਹੜਾ ਜੀ ਉਹ ਬਣ ਸਕਦਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਾਈਵੇਟ ਸਕੂਲਾਂ ਕਾਲਜਾਂ ਦੇ ਜਿਹੜੀ ਸਰਕਾਰੀ ਕਲੋਨੀ ਆ ਉਹਦੇ ਵਿੱਚ ਜਿਹੜੇ ਘਰ ਆ ਜੀ ਉਹ ਅਲਾਟ ਕੀਤੇ ਗਏ ਆ। ਸਾਬਕਾ ਮੁੱਖ ਮੰਤਰੀ ਦੀ ਚੇਅਰਮੈਨੀ ਵਾਲੇ ਗਿੱਦੜਬਾਹਾ ਦੇ ਵਿੱਚ 3 ਕਾਲਜ ਤੇ ਇੱਕ ਪ੍ਰਾਈਵੇਟ ਸਕੂਲ ਹੈ ਇਹਨਾਂ ਦੇ ਆਪਣੇ ਜਿਹੜੇ ਜੀ। ਅਕਾਲੀ ਹਕੂਮਤ ਦੇ ਦੌਰਾਨ ਇਹਨਾਂ ਪ੍ਰਾਈਵੇਟ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਜਿਹੜੇ ਸੀਗੇ ਉਹਨਾਂ ਨੂੰ ਸਟਾਫ ਨੂੰ ਨਹਿਰੀ ਕਲੋਨੀ ਜਿਹੜੀ ਹੈ ਜੀ ਉਹਦੇ ਵਿੱਚ 4 ਸਰਕਾਰੀ ਕੋਠੀਆਂ ਤੇ 6 ਸਰਕਾਰੀ ਕੁਆਟਰ ਜਿਹੜੇ ਜੀ ਉਹ ਅਲਾਟ ਕੀਤੇ ਗਏ, ਜਦੋਂ ਕਿ ਪੰਜਾਬ ਦੇ ਵਿੱਚ ਹੋਰਨਾਂ ਪ੍ਰਾਈਵੇਟ ਕਾਲਜਾਂ ਨੂੰ ਇਹ ਸਹੂਲਤ ਕਿਤੇ ਵੀ ਨਹੀਂ ਹੈਗੀ। ਰਾਜਸਥਾਨ ਫੀਡਰ ਮੰਡਲ ਫਿਰੋਜ਼ਪੁਰ ਨੇ ਇਹ ਅਲਾਟਮੈਂਟ ਲੋਕ ਹਿੱਤ ਦੇ ਵਿੱਚ ਕੀਤੀ ਆ, ਜਦੋਂ ਕਿ ਕੋਠੀਆਂ ਤੇ ਕੁਆਟਰ ਨਹਿਰੀ ਮਹਿਕਮੇ ਦੇ ਸਟਾਫ ਦੇ ਵਾਸਤੇ ਹੈ ਜੀ। ਗਿੱਦੜਬਾਹਾ ਦੀ ਨਹਿਰੀ ਕਲੋਨੀ ਦੇ ਵਿੱਚ ਸਰਕਾਰੀ ਕੋਠੀ ਨੰਬਰ 1B ਦੇ ਵਿੱਚ ਮਾਲਵਾ ਸਕੂਲ ਗਿੱਦੜਬਾਹਾ ਦੇ ਨਾਮ ਦੇ ਉੱਤੇ ਪੁਰਾਣੀ ਅਲਾਟਮੈਂਟ ਹੋਈ ਆ, ਜਿਹਦੇ ਵਿੱਚ ਹੁਣ ਸਕੂਲ ਦੇ ਮੌਜੂਦਾ ਪ੍ਰਿੰਸੀਪਲ ਰਹਿ ਰਿਹਾ।
ਜਦੋਂ ਕਿ ਕੋਠੀ ਨੰਬਰ 3 ਦੇ ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਗਿੱਦੜਬਾਹਾ ਦੇ ਪ੍ਰਿੰਸੀਪਲ ਰਹਿ ਰਹੇ ਆ। ਇਹ ਸਾਰੇ ਜੀ ਇਹ ਬਾਦਲ ਪਰਿਵਾਰ ਦੇ ਆ। ਕੋਠੀ ਨੰਬਰ 4 ਦੇ ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਆਫ ਮੈਨੇਜਮੈਂਟ ਦੇ ਨਾਂ ਦੇ ਉੱਤੇ ਅਲਾਟ ਹੈ। ਇਹਦੇ ਵਿੱਚ ਹੁਣ ਪ੍ਰਿੰਸੀਪਲ ਜਿਹੜਾ ਤਰੁਣ ਕਾਲੀਆ ਰਹਿ ਰਿਹਾ। ਕੋਠੀ ਨੰਬਰ 5B ਦੇ ਵਿੱਚ ਮਾਲਵਾ ਸਕੂਲ ਦੇ ਤੀਰ ਅੰਦਾਜ਼ੀ ਦੇ ਕੋਚ ਦੀ ਰਿਹਾਇਸ਼ ਹੈ। ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਦੇ ਪ੍ਰਿੰਸੀਪਲ ਦੇ ਨਾਂ ਦੇ ਉੱਤੇ ਕੁਆਟਰ ਨੰਬਰ 27 ਅਲਾਟ ਕੀਤਾ ਹੋਇਆ। ਨਹਿਰੀ ਮਹਿਕਮੇ ਨੇ ਇਹਦੇ ਤੋਂ ਇਲਾਵਾ ਬਾਦਲਾਂ ਦੇ ਪ੍ਰਾਈਵੇਟ ਕਾਲਜਾਂ ਦੇ ਸਟਾਫ ਤੇ ਹੋਰ 5 ਸਰਕਾਰੀ ਕੁਆਟਰ ਜਿਹੜੇ ਜੀ ਉਹ ਅਲਾਟ ਕੀਤੇ ਹੋਏ ਆ। ਇਹਨਾਂ ਦੇ ਵਿੱਚ ਮਾਲਵਾ ਸਕੂਲ ਗਿੱਦੜਬਾਹਾ ਦੇ ਅਧਿਆਪਕ ਜਿਹੜੇ ਆ ਉਹ ਰਹਿ ਰਹੇ ਆ। ਨਹਿਰੀ ਕਲੋਨੀ ਰਾਜਸਥਾਨ ਫੀਡਰ ਤੇ ਰਾਜਸਥਾਨ ਸਰਕਾਰ ਦੀ ਜਿਹੜੀ ਹੈ ਜੀ ਉਹ ਮਲਕੀਅਤ ਹੈ। ਹੁਣ ਜਿਹੜੇ ਐਕਸੀਅਨ ਆ ਉਹ ਕਹੀ ਜਾਂਦੇ ਆ ਕਿ ਅਸੀਂ ਇਹਦੀ ਜੀ ਮਾਮਲੇ ਦੀ ਸਾਰੀ ਜਾਂਚ ਕਰਾਂਗੇ। ਇਹਨੂੰ ਕਹਿੰਦੇ ਆ ਜੀ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ, ਕਿਉਂਕਿ ਜੇ ਪ੍ਰਿੰਸੀਪਲ ਜਾਂ ਵਾਈਸ ਪ੍ਰਿੰਸੀਪਲ ਜਿਨ੍ਹਾਂ ਨੂੰ ਅਲਾਟਮੈਂਟ ਕੀਤੀ ਹੋਈ ਆ, ਜੇ ਜਿਹੜੇ ਮਾਲਕੀ ਵਾਲੇ ਆ ਜੀ ਉਹਨਾਂ ਨੂੰ ਰਿਹਾਇਸ਼ ਪ੍ਰੋਵਾਈਡ ਕਰਨੀ ਪੈਂਦੀ ਆ ਔਰ ਜਾਂ ਉਹਦਾ ਰਿਹਾਇਸ਼ ਦਾ ਖਰਚਾ ਜਿਹੜਾ ਜੀ ਉਹ ਦੇਣਾ ਪੈਂਦਾ ਕਿ ਜਿਹੜਾ ਜੀ ਇੰਨਾ ਤੁਹਾਡਾ ਕਿਰਾਇਆ। ਅੱਛਾ, ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਤਾਂ ਇਹਨਾਂ ਦੇ ਸਕੂਲਾਂ ਦੇ ਆ, ਜਿਹੜੀ ਇਹਨਾਂ ਦੀ ਪਰਸਨਲ ਪ੍ਰਾਪਰਟੀ ਆ, ਇਹਨਾਂ ਦੀ ਪਰਸਨਲ ਮਲਕੀਅਤ ਵਾਲੇ, ਤੇ ਉਹਦੇ ਵਾਸਤੇ ਜਿਹੜੇ ਘਰ ਅਲਾਟ ਕੀਤੇ ਹੋਏ ਆ ਉਹ ਸਰਕਾਰੀ ਕਲੋਨੀਆਂ ਜਿਹੜੀਆਂ ਦੀ ਉਹਨਾਂ ਦੇ ਅੰਦਰ ਘਰ ਜਿਹੜੇ ਉਹ ਅਲਾਟ ਕੀਤੇ ਹੋਏ ਆ। ਤੁਸੀਂ ਦੇਖੋ ਕਿੱਧਰ ਤੁਸੀਂ ਹੱਥ ਪਾਓਗੇ, ਕਿਹੜੀ ਚੀਜ਼ ਨੂੰ ਜਿਹੜਾ ਜੀ ਉਹ ਹੱਥ ਜਿਹੜਾ ਜੀ ਉਹ ਪਾਓਗੇ। ਹਰ ਜਗ੍ਹਾ ਦੇ ਉੱਤੇ ਤੁਹਾਨੂੰ ਕੋਈ ਨਾ ਕੋਈ ਘਪਲਾ, ਕਰਪਸ਼ਨ, ਏਦਾਂ ਦੀਆਂ ਬੇਨਿਯਮੀਆਂ ਜਿਹੜੀਆਂ ਦੀ ਉਹ ਸਾਹਮਣੇ ਆ ਜਾਣ। ਬੇਨਿਯਮੀਆਂ ਦਾ ਤਾਂ ਵਾਕਿਆ ਕਿਤਾਬ 'ਚ ਲਿਖਿਆ ਜਾ ਸਕਦਾ। ਤੇ ਅੱਗੇ ਆਪਾਂ ਮਨਪ੍ਰੀਤ ਬਾਦਲ ਦੀ ਗੱਲ ਕਰਦੇ ਹਾਂ। ਹੁਣ ਉਹਦੀ ਦਾੜ ਥੱਲੇ ਆਏ ਆ ਜੀ ਅਕਾਲੀ, ਤੇ ਉਹ ਬੜੇ ਔਖੇ ਨੇ ਉਸ ਤੋਂ। ਬਿਲਕੁਲ ਜੀ। ਐਕਚੁਅਲੀ ਇਹ ਆ ਜੀ ਕਿ ਮਨਪ੍ਰੀਤ ਸਿੰਘ ਬਾਦਲ ਉਹਦੀ ਬੋਲਦੇ ਤਾਂ ਘੱਟ ਨੇ, ਜਿੰਨਾ ਕੁ ਬੋਲਦੇ ਮੁੜ ਕੇ ਉਹਦਾ ਜਵਾਬ ਜਿਹੜਾ ਜੀ ਉਹ ਘੱਟ ਹੀ ਹੁੰਦਾ। ਚਾਹੇ ਉਹ ਭੋਗ ਵਾਲਾ ਗੱਲ ਹੋਵੇ, ਭੋਗ ਵਾਲਾ ਲੰਗਰ ਜਿਹੜਾ ਜੀ ਉਹਦੇ ਤੇ ਕੋਈ ਨਹੀਂ ਆਇਆ, ਚਾਹੇ ਕਾਰ ਵਾਲੀ ਗੱਲ ਹੋਵੇ, ਚਾਹੇ ਵਿਧਾਨ ਸਭਾ ਦੇ ਵਿੱਚ 1978 ਵਾਲਾ ਮਾਮਲਾ ਜਿਹੜਾ ਜੀ ਉਹ ਕਿਉਂ ਨਾ ਹੋਵੇ, ਉਸ ਮਾਮਲੇ ਦੇ ਉੱਤੇ ਕੋਈ ਜਵਾਬ ਤਾਂ ਨਹੀਂ ਆਇਆ। ਹੁਣ ਜਿਹੜੀਆਂ ਮੰਤਰੀਆਂ ਤੇ ਵਿਧਾਇਕਾਂ ਦੇ ਵਾਸਤੇ ਜਿਹੜੀਆਂ ਦੀ ਉਹ ਨਵੀਆਂ ਗੱਡੀਆਂ ਦੀ ਗੱਲ ਕੀਤੀ ਗਈ ਸੀ, ਇਹਨੂੰ ਸਾਈਡ ਲਾਈਨ ਜਿਹੜਾ ਜੀ ਉਹ ਕਰ ਦਿੱਤਾ ਗਿਆ। ਜਿਹੜਾ ਬਾਦਲ ਪਰਿਵਾਰ ਹੈ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ, ਇਹਨਾਂ ਦੇ ਵਾਸਤੇ, ਇਹਨਾਂ ਦੇ ਸੁਰੱਖਿਆ ਕਾਫਲਿਆਂ ਦੇ ਵਾਸਤੇ ਟੋਇਟਾ, ਇਨੋਵਾ ਤੇ ਹੋਰ ਗੱਡੀਆਂ ਖਰੀਦਣ ਦੇ ਵਾਸਤੇ 9 ਕਰੋੜ ਰੁਪਏ ਦੀ ਤਜਵੀਜ਼ ਸੀਗੀ ਜੀ, ਜਿਹੜੀ ਸਰਕਾਰ ਨੂੰ ਦਿੱਤੀ ਗਈ ਸੀਗੀ। ਜਿਹੜੇ ਖਜ਼ਾਨਾ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ ਹੁਰੀ, ਉਹਨਾਂ ਨੇ ਨਾ ਜਿਹੜੀ ਆ ਜੀ ਉਹ ਕਰ ਦਿੱਤੀ ਹੈ। ਔਰ ਇਹ ਜਿਹੜੀਆਂ ਇਹ ਕਿਹਾ ਗਿਆ ਕਿ ਇਹ ਕੰਡਮ ਹੋਈਆਂ ਲਗਜ਼ਰੀ ਗੱਡੀਆਂ ਨੇ, ਜਦੋਂ ਕੋਈ ਕੰਡਮ ਕੋਈ ਨਹੀਂ ਹੈਗੀਆਂ ਜੀ। ਇਹ ਤਾਂ ਮਹਿਜ਼ ਜਿਹੜਾ ਜੀ ਮਹਿੰਗੀ ਤੋਂ ਮਹਿੰਗੀ ਗੱਡੀ ਜਿਹੜੀ ਆ ਉਹ ਝੂਟਣੀ ਚਾਹੁੰਦੇ ਆ, ਉਹਦੀ ਸਰਕਾਰੀ ਖਰਚੇ ਦੇ ਉੱਤੇ ਜੀ। ਜਿਹੜੇ ਮਨਪ੍ਰੀਤ ਸਿੰਘ ਬਾਦਲ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਰਕਾਰੀ ਖਜ਼ਾਨੇ ਦਾ ਕੀ ਹਾਲ ਹੈ ਇਹ ਸਾਰਿਆਂ ਨੂੰ ਜਿਹੜਾ ਜੀ ਉਹ ਪਤਾ। ਔਰ ਇਹ ਕਿਹਾ ਗਿਆ ਕਿ ਇਹ ਜਿਹੜਾ ਪਰਿਵਾਰ ਹੈ ਇਹ ਇਸ ਪੂਰੇ ਖਿੱਤੇ ਦਾ ਸਭ ਤੋਂ ਅਮੀਰ ਪਰਿਵਾਰ ਹੈ ਤੇ ਉਹ ਜਿਹੜੀਆਂ ਗੱਡੀਆਂ ਨੇ ਇਹ ਆਪਣੇ ਖਰਚੇ ਦੇ ਉੱਤੇ ਖਰੀਦ ਸਕਦੇ ਆ ਤੇ ਉਹਨਾਂ ਨੂੰ ਕੋਈ ਰੋਕਦਾ ਥੋੜੀ ਹੈ ਕਿ ਕਿਹੜੀ ਗੱਡੀ ਉਹਨਾਂ ਨੇ ਖਰੀਦਣੀ ਹੈ, ਜਿਹੜੀ ਮਰਜ਼ੀ ਜਿਹੜਾ ਜੀ ਉਹ ਖਰੀਦਣ। ਇਹਨੂੰ ਲੈ ਕੇ ਜਿਹੜਾ ਅਕਾਲੀ ਦਲ ਹੈ ਜੀ ਉਹਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਉੱਤੇ ਜਿਹੜੇ ਆ ਜੀ ਉਹ ਸਿਆਸੀ ਹਮਲੇ ਕੀਤੇ ਆ। ਜਿਹੜੇ ਇੱਕ ਬੁਲਾਰੇ ਆ ਜੀ ਮੇਸ਼ਿੰਦਰ ਸਿੰਘ ਗਰੇਵਾਲ, ਉਹਨੇ ਇਹ ਦਾਅਵਾ ਕੀਤਾ ਕਿ ਸੁਰੱਖਿਆ ਛਤਰੀ ਕਿਸੇ ਵੀ ਬੰਦੇ ਨੂੰ ਦਰਪੇਸ਼ ਸੰਭਾਵੀ ਖਤਰਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀ ਹੈ ਜੀ ਉਹ ਦਿੱਤੀ ਜਾਂਦੀ ਹੈ। ਉਹ ਕਹਿੰਦੇ ਜੀ ਕਿ ਮਨਪ੍ਰੀਤ ਸਿੰਘ ਬਾਦਲ ਨੇ ਸੁਰੱਖਿਆ ਲੋੜਾਂ ਨੂੰ ਜਿਹੜਾ ਜੀ ਉਹ ਸਾਈਡ ਲਾਈਨ ਕਰਤਾ, ਇਸ ਪ੍ਰਸਤਾਵ ਨੂੰ ਰੱਦ ਜਿਹੜਾ ਜੀ ਉਹ ਸ਼ਰੀਕੇਬਾਜ਼ੀ ਕਰਕੇ ਕੀਤਾ ਤੇ ਮਨਪ੍ਰੀਤ ਸਿੰਘ ਬਾਦਲ ਇਹਨਾਂ ਅਹਿਮ ਵਿਅਕਤੀਆਂ ਦੀਆਂ ਜ਼ਿੰਦਗੀਆਂ ਦੇ ਉੱਤੇ ਹੋਛੀ ਸਿਆਸਤ ਜਿਹੜੀ ਹੈ ਜੀ ਉਹ ਕਰ ਰਿਹਾ। ਔਰ ਇੱਥੋਂ ਤੱਕ ਜਿਹੜਾ ਜੀ ਤਰਕ ਦੇਤਾ ਕਿ ਵਿੱਤ ਮੰਤਰੀ ਦੇ ਸਿਆਸੀ ਗੁਰੂ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਹੁਰੀ ਤੇ ਉਹਨਾਂ ਦੇ ਨਾਲ ਖੂਨ ਦੇ ਰਿਸ਼ਤੇ ਦੀ ਵੀ ਸਾਂਝ ਹੈ। ਫਿਰ ਇਹ ਜਿਹੜਾ ਜੀ ਨਵੇਂ ਬੁਲਟ ਪ੍ਰੂਫ ਜਿਹੜੇ ਵਹੀਕਲ ਨੇ ਉਹਨਾਂ ਦੀ ਨਾ ਕਿਉਂ ਕੀਤੀ ਜਾ ਰਹੀ ਹੈ। ਤਰਕ ਦੇਖੋ ਤੁਸੀਂ, ਕਿਆ ਕਮਾਲ ਜਿਹੜੇ ਆ ਜੀ ਉਹ ਦਿੱਤੇ ਜਾ ਰਹੇ ਆ। ਕਾਊਂਟਰ ਕੋਈ ਸਵਾਲ ਕਰਨ ਵਾਲਾ ਹੈ ਨਹੀਂ, ਨਾ ਇਹ ਸੁਣਦੇ ਆ। ਇਹ ਤਾਂ ਇਹਨਾਂ ਨੂੰ ਪੁੱਛਿਆ ਜਾਵੇ ਆ ਰੈਲੀਆਂ ਜਿਹੜੀਆਂ ਹੋ ਰਹੀਆਂ ਉਹ ਕਹਿੰਦੇ ਅਸੀਂ ਲੋਕਾਂ ਦੇ ਵਿੱਚ ਫੇਮਸ ਬਹੁਤ ਆ, ਲੋਕਾਂ ਦੇ ਵਿੱਚ ਇੰਨੇ ਹਰਮਨ ਪਿਆਰੇ ਆ ਕਿ ਲੋਕ ਵਹੀਰਾਂ ਘੱਟ ਕੇ ਉਹਨਾਂ ਨੂੰ ਵੇਖਣ ਸੁਣਨ ਦੇ ਵਾਸਤੇ ਆ ਜਾਂਦੇ ਆ। ਜਿਹੜੇ ਹਰਮਨ ਪਿਆਰੇ ਲੋਕ ਹੁੰਦੇ ਆ ਉਹਨਾਂ ਨੂੰ ਲੋਕਾਂ ਤੋਂ ਕਾਹਦਾ ਡਰ ਜੀ, ਕਿਹਦੇ ਤੋਂ ਡਰ ਹੈ ਜੀ? ਸਿਕਿਉਰਿਟੀ ਦਾ। ਉਹ ਆਰਾਮ ਦੇ ਨਾਲ ਲੋਕਾਂ ਦੇ ਨਾਲ ਵਿਚਰਨ, ਲੋਕਾਂ ਦੇ ਵਿੱਚ ਵਿਚਰਨ ਤਾਂ ਕਿ ਕਿਉਂਕਿ ਉਹਨਾਂ ਦੀ ਮਕਬੂਲੀਅਤ ਤਾਂ ਹੈਗੀ ਆ ਔਰ ਤਾਂ ਇਹ ਜਿਹੜਾ ਸਰਕਾਰ ਦਾ ਖਰਚਾ ਉਹ ਵੀ ਥੋੜਾ ਘੱਟ ਰਵੇ। ਜੇ ਲੋਕਾਂ ਵਿੱਚ ਹਰਮਨ ਪਿਆਰ ਤਾਂ ਹੋਵੇ ਤਾਂ ਹੀ ਆ ਨਾ। ਅੱਗੇ ਕੈਪਟਨ ਤੇ ਜੱਦੀ ਪਿੰਡ ਦੀ ਗੱਲ ਕਰਦੇ ਆ, ਇੱਕ ਬੱਚੇ ਵਾਲੇ ਸਕੂਲ ਨੂੰ ਜਿੰਦਾ ਵੱਜਾ। ਚਲੀ ਜੀ ਗੱਲ ਸਿੱਖਿਆ ਖੇਤਰ ਦੀ ਆ ਕਿ ਕੀ ਕੁਛ ਜਿਹੜਾ ਜੀ ਹੋ ਰਿਹਾ।
ਇਹ ਠੀਕ ਹੈ ਕਿ ਹੁਣ ਬੇਸ਼ੱਕ ਉਹ ਪਹਿਲਾਂ ਵਾਲੀਆਂ ਗੱਲਾਂ ਤਾਂ ਨਹੀਂ ਰਹੀਆਂ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਆ ਉਹ ਪੜ੍ਹਾਉਂਦੇ ਨਹੀਂਗੇ, ਪੜ੍ਹਾਉਂਦੇ ਤਾਂ ਉਹ ਹੈਗੇ ਆ, ਮਿਹਨਤ ਵੀ ਕਰਦੇ ਆ, ਪਰ ਓਨੀ ਮਿਹਨਤ ਨਹੀਂ ਜਿੰਨੀ ਜਿਹੜੀ ਜੀ ਉਹ ਕਰਨੀ ਚਾਹੀਦੀ ਆ। ਜਿਹੜੇ ਟੀਚਕ ਕਰਦੇ ਢਾਂਚੇ ਸਕੂਲੀ ਜਿਹੜੇ ਸਰਕਾਰੀ ਸਕੂਲ ਨੇ ਉਹਦੀ ਵਿੱਦਿਆ ਦਾ ਮਿਆਰ, ਮਾੜੀਆਂ ਬਿਲਡਿੰਗਾਂ, ਇਹ ਸਾਰਾ ਕੁਝ ਕਾਰਨ ਬਣ ਰਿਹਾ ਜੀ ਲੋਕਾਂ ਦਾ ਸਰਕਾਰੀ ਸਕੂਲਾਂ ਤੋਂ ਪਾਸਾ ਵੱਟ ਜਾਣਾ। ਹੁਣ ਮੁੱਖ ਮੰਤਰੀ ਹੋਰਾਂ ਦੇ ਪੁਰਖਿਆਂ ਦਾ ਪਿੰਡ ਹੈ ਜੀ ਮਹਿਰਾਜ, ਇੱਥੇ ਸਰਕਾਰੀ ਮਿਡਲ ਸਕੂਲ ਹੈ ਕੋਠੇ ਮੱਲੂ ਵਾਲਾ, ਉਹਨੂੰ ਜਿੰਦਰਾ ਲਾਇਆ ਗਿਆ ਜੀ। ਜਿੰਦਰਾ ਇਸ ਕਰਕੇ ਲਾਤਾ ਗਿਆ ਕਿ ਇੱਥੇ ਸਿਰਫ ਇੱਕ ਬੱਚਾ ਪੜ੍ਹਨ ਆਉਂਦਾ ਸੀਗਾ ਤੇ 4 ਟੀਚਰ ਉਹਨੂੰ ਪੜ੍ਹਾ ਰਹੇ ਸੀਗੇ ਜੀ। ਮਿਡਲ ਸਕੂਲ ਦੇ 4 ਅਧਿਆਪਕ ਜਿਹੜੇ ਉਹਨਾਂ ਨੂੰ ਰਿਲੀਵ ਕਰ ਦਿੱਤਾ ਗਿਆ। ਇੰਨਾ ਕੁ ਜ਼ਰੂਰ ਜਿਹੜਾ ਦੀ ਰੱਖਿਆ ਗਿਆ ਕਿ ਇਹਨਾਂ ਨੂੰ ਜਿਹੜਾ ਜੀ ਫੌਰੀ ਰਿਲੀਵ ਕਰਨ ਦੀ ਹਦਾਇਤ ਜਿਹੜੀ ਹੈ ਜੀ ਉਹ ਦਿੱਤੀ ਗਈ ਆ, ਔਰ ਇਹਨਾਂ ਦੀਆਂ ਜਿਹੜੀਆਂ ਨੇੜੇ ਬਦਲੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ। ਸਰਕਾਰੀ ਮਿਡਲ ਸਕੂਲ ਮਹਿਰਾਜ ਕੋਠੇ ਮੱਲੂਆਣਾ ਜਿਹੜਾ ਇਹਦੇ ਵਿੱਚ ਜਿਹੜਾ ਸਟੂਡੈਂਟ ਇੱਕ ਸੀਗਾ, ਅਧਿਆਪਕ 4 ਸੀਗੇ, ਜਿਨ੍ਹਾਂ ਦੇ ਵਿੱਚੋਂ ਇੱਕ ਅਧਿਆਪਕ ਦੀ ਆਰਜ਼ੀ ਡਿਊਟੀ ਦੂਜੇ ਸਕੂਲ ਦੇ ਵਿੱਚ ਲਾਈ ਹੋਈ ਸੀ। ਪੰਜਾਬ ਸਰਕਾਰ ਕਰੀਬ 2 ਲੱਖ ਰੁਪਈਆ ਪ੍ਰਤੀ ਮਹੀਨੇ ਦਾ ਖਰਚਾ ਕਰਕੇ ਇੱਕ ਬੱਚੇ ਨੂੰ ਪੜ੍ਹਾ ਰਹੀ ਸੀ, ਔਰ ਅਧਿਆਪਕਾਂ ਦੇ ਰਿਲੀਵ ਹੋਣ ਤੋਂ ਬਾਅਦ ਇਹ ਇਕੱਲੇ ਬੱਚੇ ਵਾਲੇ ਸਕੂਲ ਨੂੰ ਜਿੰਦਰਾ ਜਿਹੜਾ ਦੀ ਲੱਗ ਗਿਆ ਤੇ ਬੱਚੇ ਨੂੰ ਹੁਣ ਪੜ੍ਹਨ ਲਈ ਕਿਸੇ ਨੇੜੇ ਹੋਰ ਸਕੂਲ ਜਾਣਾ ਪਊਗਾ। ਇਹ ਜਿਹੜਾ ਜੀ ਮੁੱਖ ਮੰਤਰੀ ਦੇ ਪੁਰਖਿਆਂ ਦਾ ਪਿੰਡ ਹੋਣ ਕਰਕੇ ਥੋੜੀ ਲਿਹਾਜ਼ ਜਿਹੜੀ ਆ ਜੀ ਉਹ ਕੀਤੀ ਗਈ ਆ ਤੇ 4 ਜਿਹੜੇ ਟੀਚਰ ਨੇ ਉਹਨਾਂ ਨੂੰ ਹੋਰਾਂ ਸਕੂਲਾਂ ਦੇ ਵਿੱਚ ਡੈਪੂਟੇਸ਼ਨ ਦੇ ਉੱਤੇ ਭੇਜ ਦਿੱਤਾ ਗਿਆ, ਪੱਕਾ ਤਬਾਦਲਾ ਨਹੀਂ ਕੀਤਾ ਗਿਆ। ਜਿਹੜੇ ਇਹ ਦੇਖੋ ਦੇਖਿਆ ਜਾਵੇ ਤਾਂ ਇਹ ਅਜੀਬੋ ਗਰੀਬ ਜੀ ਸਥਿਤੀ ਆ ਜੀ। ਬਹੁਤੇ ਸਕੂਲ ਇਸ ਤਰ੍ਹਾਂ ਦੇ ਵੀ ਹੈਗੇ ਆ ਜਿੱਥੇ ਟੀਚਰ ਹੀ ਜਿਹੜਾ ਜੀ ਇੱਕ ਹੈ ਤੇ ਉੱਥੇ ਬੱਚਿਆਂ ਦੀ ਗਿਣਤੀ ਜਿਹੜੀ ਉਹ ਸੈਂਕੜਿਆਂ ਦੇ ਵਿੱਚ ਹੈ। ਉੱਥੇ ਟੀਚਰ ਹੈ ਨਹੀਂ, ਇੱਥੇ ਇੱਕ ਬੱਚੇ ਨੂੰ ਪੜ੍ਹਾਉਣ ਦੇ ਵਾਸਤੇ 4 ਟੀਚਰ ਸਨ। 2 ਲੱਖ ਰੁਪਈਆ ਉਹਦਾ ਖਰਚਾ ਜਿਹੜਾ ਜੀ ਉਹ ਮਹੀਨੇ ਦਾ ਸਰਕਾਰ ਚੱਲ ਰਹੀ ਸੀ। ਇਹ ਫੈਸਲਾ ਗਲਤ ਨਹੀਂ ਹੈਗਾ ਉਹਨੂੰ ਜਿਹੜਾ ਜੀ ਉਹ ਜਿੰਦਰਾ ਲਾਉਣਾ, ਪਰ ਐਕਚੁਅਲੀ ਜਿੰਦਾ ਜਿਹੜਾ ਜੀ ਉੱਥੇ ਲਾਉਣ ਦੀ ਜ਼ਰੂਰਤ ਹੈ ਜਿੱਥੋਂ ਇਹ ਸਾਰਾ ਕੁਝ ਨਿਕਲ ਕੇ ਜਿਹੜਾ ਜੀ ਉਹ ਸਾਹਮਣੇ ਆਉਂਦਾ। ਚਾਹੇ ਉਸ ਸਿਸਟਮ ਦਾ ਮਿਸਯੂਜ਼ ਟੀਚਰ ਕਰ ਰਹੇ ਆ, ਚਾਹੇ ਉਹ ਪੂਰੇ ਦਾ ਪੂਰਾ ਢਾਂਚਾ ਜਿਹੜਾ ਜੀ ਉਹ ਮਿਸਯੂਜ਼ ਕਰ ਰਿਹਾ। ਸਾਰੀ ਜਗ੍ਹਾ ਦੇ ਉੱਤੇ ਬਿਨਾਂ ਕਿਸੇ ਸ਼ੱਕ ਦੇ ਟੀਚਰ ਗਲਤ ਨਹੀਂ ਗੇ, ਉਹ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਮਿਹਨਤੀ ਵੀ ਨੇ। ਸਰਕਾਰੀ ਜਿਹੜੇ ਟੀਚਰ ਨੇ ਉਹ ਆਪਣੇ ਤੌਰ ਦੇ ਉੱਤੇ ਕੋਸ਼ਿਸ਼ਾਂ ਵੀ ਜਿਹੜੀਆਂ ਜੀ ਇਹਨਾਂ ਦਿਨਾਂ ਦੇ ਵਿੱਚ ਤਾਂ ਬਹੁਤ ਕਰਦੇ ਜਿਹੜਾ ਜੀ ਉਹ ਨਜ਼ਰ ਆਉਂਦੇ ਆ। ਇੰਨਾ ਜ਼ਰੂਰ ਆ ਕਿ ਟੀਚਰਾਂ ਨੂੰ ਹੋਰਨਾਂ ਥਾਵਾਂ ਦੇ ਉੱਤੇ ਜਦੋਂ ਵਰਤ ਲਿਆ ਜਾਂਦਾ ਤੇ ਫਿਰ ਉਹ ਪੂਰਾ ਸਮਾਂ ਜਿਹੜਾ ਜੀ ਇਸ ਸਿਸਟਮ ਨੂੰ ਨਹੀਂ ਜਿਹੜਾ ਜੀ ਉਹ ਦੇ ਸਕਦੇ, ਤੇ ਜਦੋਂ ਕੋਈ ਚੇਂਜਸ ਆਉਂਦੀ ਆ ਫਿਰ ਜਿਹੜਾ ਜੀ ਉਹ ਝੰਡੇ ਡੰਡੇ ਨਿਕਲ ਆਉਂਦੇ ਆ। ਐਕਚੁਅਲੀ ਇਹ ਓਵਰਆਲ ਢਾਂਚਾ ਜਿਹੜਾ ਨਾ ਜੀ ਉਹ ਹਿੱਲਿਆ ਪਿਆ। ਕਿੱਥੋਂ ਤੁਸੀਂ ਇਹਨੂੰ ਹੱਥ ਪਾਓਗੇ? ਬਿਲਕੁਲ ਜੀ ਬਿਲਕੁਲ, ਸਾਰੇ ਜਿਹੜੇ ਫਰੰਟ ਖੁੱਲੇ ਪਏ ਆ, ਹਰ ਇੱਕ ਚੀਜ਼ ਖੁੱਲੀ ਪਈ ਆ। ਪਿਛਲੇ 10-15 ਸਾਲਾਂ ਤੋਂ ਤਾਂ ਬਾਲਾ ਮੰਦਾ ਹਾਲ ਹੈ। ਤਾਂ ਕਿ ਮਨੁੱਖੀ ਅਧਿਕਾਰਾਂ ਦੇ ਜੇ ਰਾਖਿਆਂ ਦੀ ਗੱਲ ਕਰੀਏ ਤਾਂ ਕੀ ਕੁਛ ਚੱਲ ਰਿਹਾ ਹੈ ਜੀ? ਇਹ ਜਿਹੜੇ UNO ਦੇ ਨੇ ਸਕੱਤਰ ਜਨਰਲ, ਉਹਨਾਂ ਦੇ ਵੱਲੋਂ ਇੱਕ ਰਿਪੋਰਟ ਜਿਹੜੀ ਉਹ ਜਾਰੀ ਕੀਤੀ ਗਈ ਹੈ। 30 ਮੁਲਕਾਂ ਦਾ ਨਾਮ ਇਹਦੇ ਵਿੱਚ ਹੈ ਜੀ, ਭਾਰਤ, ਚਾਈਨਾ, ਰਸ਼ੀਆ ਤੇ ਮਿਆਂਮਾਰ। ਇਹ ਉਹਨਾਂ ਮੁਲਕਾਂ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਦਾ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟਰੇਸ ਨੇ ਜਿਹੜਾ ਜੀ ਇੱਕ ਰਿਪੋਰਟ ਦੇ ਵਿੱਚ ਨਾਂ ਲਿਆ, ਜਿੱਥੇ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਦੇ ਉੱਤੇ ਸੰਯੁਕਤ ਰਾਸ਼ਟਰ ਨਾਲ ਤਾਲਮੇਲ ਰੱਖਣ ਵਾਲੇ ਲੋਕਾਂ ਨੂੰ ਬਦਲੇ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਤੇ ਬਹੁਤ ਬੁਰੇ ਤਰੀਕੇ ਨਾਲ ਡਰਾਇਆ ਧਮਕਾਇਆ ਜਾਂਦਾ ਹੈ। ਸਕੱਤਰ ਜਨਰਲ ਦੀ ਇਹ 9ਵੀਂ ਸਾਲਾਨਾ ਰਿਪੋਰਟ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੇ ਨਾਲ ਧੱਕੇਸ਼ਾਹੀਆਂ ਦੇ ਮੁਲਕ ਦਾ ਮੁਲਕ ਵੇਰਵੇ ਦਿੱਤੇ ਗਏ ਆ, ਜਿਹਦੇ ਵਿੱਚ ਕਤਲ, ਤਸ਼ੱਦਦ, ਮਨਮਾਨੀਆਂ, ਗ੍ਰਿਫਤਾਰੀਆਂ, ਬਦਨਾਮ ਕਰਨਾ, ਜਨਤਕ ਮੁਹਿੰਮਾਂ ਦਾ ਨਿਸ਼ਾਨਾ ਬਣਾਉਣਾ ਵਰਗੇ ਹੱਥਕੰਡੇ ਸ਼ਾਮਲ ਹੈ। ਇਹ ਜਿਹੜਾ ਦਸਤਾਵੇਜ਼ ਹੈ ਇਹਦੇ ਵਿੱਚ ਧੱਕੇਸ਼ਾਹੀਆਂ ਕਰਨ ਵਾਲੇ 38 ਮੁਲਕਾਂ ਦੇ ਨਾਂ ਦਰਜ ਕੀਤੇ ਗਏ ਆ, ਜਿਨ੍ਹਾਂ ਤੋਂ ਕੁਝ ਤਾਂ ਮਨੁੱਖੀ ਅਧਿਕਾਰ ਕੌਂਸਲ ਦੇ ਮੈਂਬਰ ਵੀ ਹੈਗੇ ਆ। ਔਰ ਅਗਲੇ ਹਫ਼ਤੇ ਇਹ ਮਨੁੱਖੀ ਅਧਿਕਾਰ ਕੌਂਸਲ ਨੂੰ ਪੇਸ਼ ਕਰਨ ਤੋਂ ਪਹਿਲਾਂ ਇਹਦੇ ਸਹਾਇਕ ਮੁਖੀ ਐਂਡਰਿਊ ਗਿਲਮੋਰ ਨੇ ਕਿਹਾ ਜੀ ਕਿ ਰਿਪੋਰਟ ਤੇ ਇਹਦੇ 2 ਹਵਾਲਿਆਂ ਦੇ ਵਿੱਚ, ਜਿਹਦੇ ਵਿੱਚ ਧੱਕੇਸ਼ਾਹੀਆਂ, ਬਦਲੇਖੋਰੀਆਂ ਦਾ ਜਿਹੜਾ ਜ਼ਿਕਰ ਕੀਤਾ ਗਿਆ, ਅਸਲ ਦੇ ਵਿੱਚ ਇਹ ਮਾਮਲੇ ਇਹਦੇ ਤੋਂ ਕਿਤੇ ਜ਼ਿਆਦਾ ਨੇ। ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਵਿਤਕਰੇ ਭਰੇ ਤੇ ਨਵੇਂ ਕਾਨੂੰਨਾਂ ਦੇ ਕਰਕੇ ਸੰਸਥਾਵਾਂ ਨੂੰ UN ਦੇ ਨਾਲ ਸਹਿਯੋਗ ਕਰਨ ਤੇ ਚੰਦੇ ਦੇਣ ਤੋਂ ਜਿਹੜਾ ਜੀ ਉਹ ਰੋਕਿਆ ਜਾਂਦਾ ਹੈ। ਰਿਪੋਰਟ ਦੇ ਪਹਿਲੇ ਹਿੱਸੇ ਦੇ ਵਿੱਚ ਉਹ ਦੇਸ਼ ਸ਼ਾਮਲ ਹੈ ਜਿੱਥੇ ਇਸ ਤਰ੍ਹਾਂ ਦੇ ਕੇਸ ਸੂਚੀਬੱਧ ਕੀਤੇ ਗਏ ਆ, ਜਿਹਦੇ ਵਿੱਚ ਬਹਿਰੀਨ, ਕੈਮਰੂਨ, ਚੀਨ, ਕੋਲੰਬੀਆ, ਕਿਊਬਾ, ਕੋਂਗੋ, ਜਿਬੂਟੀ, ਮਿਸਰ, ਗੁਆਟਮਾਲਾ, ਹੋਂਡੁਰਸ, ਹੰਗਰੀ, ਭਾਰਤ, ਇਜ਼ਰਾਈਲ, ਕਿਰਗਿਸਤਾਨ, ਇਹ ਜਿਹੜੇ ਜੀ ਸਾਰੇ ਦੇ ਸਾਰੇ ਸ਼ਾਮਲ ਹੈ। ਭਾਰਤ ਦੇ ਸੰਦਰਭ ਦੇ ਵਿੱਚ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਨਵੰਬਰ 17 ਦੇ ਵਿੱਚ 2 ਵਿਸ਼ੇਸ਼ ਜਿਹੜੇ ਫੈਸਲੇ ਸੀ ਉਹਨਾਂ ਦੇ ਰਾਹੀਂ ਇਸ ਤਰ੍ਹਾਂ ਦੀਆਂ ਗੈਰ ਸਰਕਾਰੀ ਜਥੇਬੰਦੀਆਂ ਦਾ ਕੰਮਕਾਜ ਸੀਮਿਤ ਕਰ ਦਿੱਤਾ ਗਿਆ, ਜਿਹੜੀਆਂ ਕਿ ਸੰਯੁਕਤ ਰਾਸ਼ਟਰ ਦੇ ਨਾਲ ਤਾਲਮੇਲ ਰੱਖਦੀਆਂ ਸੀ ਤੇ ਉਹਨਾਂ ਦੇ ਲਾਇਸੈਂਸ ਰਿਨਿਊ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ।
ਸੈਂਟਰ ਫਾਰ ਪ੍ਰਮੋਸ਼ਨ ਆਫ ਸੋਸ਼ਲ ਕੰਸਰਨ ਪੀਪਲ ਵਾਚ ਤੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਤਹਿਤ ਇਹਨੂੰ ਲਿਆਂਦਾ ਗਿਆ ਤੇ ਅਕਤੂਬਰ 16 ਦੇ ਵਿੱਚ ਗ੍ਰਹਿ ਮੰਤਰਾਲੇ ਨੇ ਜਥੇਬੰਦੀ ਨੂੰ ਵਿਦੇਸ਼ੀ ਚੰਦੇ ਹਾਸਲ ਕਰਨ ਲਈ ਲਾਇਸੈਂਸ ਦੇਣ ਤੋਂ ਨਾ ਕਰਤੀ ਔਰ ਇਹਦੇ ਬੈਂਕ ਖਾਤੇ ਜਿਹੜੇ ਸੀ ਉਹ ਫਰੀਜ਼ ਕਰਤੇ। ਰਿਪੋਰਟ ਦੇ ਵਿੱਚ ਸੈਂਟਰ ਫਾਰ ਪ੍ਰਮੋਸ਼ਨ ਆਫ ਸੋਸ਼ਲ ਕੰਸਰਨ ਦੇ ਕਾਰਜਕਾਰੀ ਡਾਇਰੈਕਟਰ ਜਿਹੜੇ ਨੇ ਹੈਨਰੀ ਤੇ ਸੈਂਟਰ ਫਾਰ ਸੋਸ਼ਲ ਡਿਵੈਲਪਮੈਂਟ ਤੇ ਇਹਦੇ ਸਕੱਤਰ ਨੋਬੇ ਕਿਸ਼ੋਰ ਪੂਰੀ ਖਿਬਮ ਦੇ ਕੇਸਾਂ ਦਾ ਹਵਾਲਾ ਜਿਹੜਾ ਜੀ ਉਹ ਦਿੱਤਾ ਗਿਆ। ਵੈਸੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਰਿਪੋਰਟ ਜਿਹੜੀਆਂ ਨੇ ਉਹ ਰੌਂਗਟੇ ਖੜੇ ਕਰਨ ਵਾਲੀਆਂ ਹੁੰਦੀਆਂ ਨੇ ਬਿਨਾਂ ਕਿਸੇ ਸ਼ੱਕ ਦੇ। ਪਰ ਇਹਦਾ ਹੈ ਕਿ ਇਹ ਜਿਹੜੀਆਂ ਰਿਪੋਰਟਾਂ ਆਉਂਦੀਆਂ ਨੇ ਇਹ ਹੌਲੀ ਹੌਲੀ ਤੁਸੀਂ ਕਹਿ ਲਓ UN ਦਾ ਜਿਹੜਾ ਜੰਗ ਸੀਗਾ ਜੀ ਉਹ ਘਟ ਗਿਆ, ਉਹਦੇ ਕਰਕੇ ਬਹੁਤੇ ਮੁਲਕਾਂ ਦੇ ਉੱਤੇ ਅਜਿਹੀਆਂ ਰਿਪੋਰਟਾਂ ਦਾ ਕੋਈ ਬਹੁਤਾ ਵੱਡਾ ਅਸਰ ਪੈਂਦਾ ਨਹੀਂਗਾ। ਪਰ ਗੱਲ ਜ਼ਰੂਰ ਹੁੰਦੀ ਹੈ। ਤੇ ਅੱਗੇ ਆਪਾਂ ਮੁਹੰਮਦ ਮੁਸਤਫਾ ਨੂੰ DGP ਦੇ ਬਰਾਬਰ ਖੜਾ ਕਰਨ ਦੀ ਜੇ ਗੱਲ ਕਰੀਏ। ਬਿਲਕੁਲ ਜੀ, ਐਕਚੁਅਲੀ ਇਹ ਆ ਕਿ ਜਿਹੜੀ STF ਆ ਜੀ ਉਹ ਚਰਚਾ ਦਾ ਵਿਸ਼ਾ ਜਿਹੜੀ ਉਹ ਹੈਗੀ ਆ ਪਿਛਲੇ ਦਿਨਾਂ ਤੋਂ, ਖਾਸ ਤੌਰ ਦੇ ਉੱਤੇ ਚਰਚਾ ਦਾ ਵਿਸ਼ਾ STF ਸਪੈਸ਼ਲ ਟਾਸਕ ਫੋਰਸ ਵਿਧਾਨ ਸਭਾ ਚੋਣਾਂ ਦੇ ਦੌਰਾਨ ਕੀਤੇ ਗਏ ਵਾਅਦੇ ਜਿਹਦੇ ਵਿੱਚ 4 ਹਫ਼ਤਿਆਂ 'ਚ ਨਸ਼ਾ ਜਿਹੜਾ ਖਤਮ ਕਰਨਾ ਸੀ ਉਹਦੇ ਵਾਸਤੇ ਬਣਾਈ ਗਈ ਸੀ। ਇਹਦੇ ਵਾਸਤੇ ਝਾਰਖੰਡ ਤੋਂ ਇੱਕ ਇਸ ਤਰ੍ਹਾਂ ਦਾ ਆਫਿਸਰ ਲਿਆਂਦਾ ਗਿਆ ਜਿਹੜਾ ਜਾਂਬਾਜ਼ ਆਫਿਸਰ ਕਿਹਾ ਜਾਂਦਾ ਔਰ ਇਮਾਨਦਾਰ ਆਫਿਸਰ ਗਿਣਿਆ ਜਾਂਦਾ, ਹਰਪ੍ਰੀਤ ਸਿੰਘ ਸਿੱਧੂ ਹੋਰੀ, ਉਹਨਾਂ ਨੂੰ ਲਿਆ ਕੇ ਇਹਦਾ ਮੁਖੀ ਬਣਾਇਆ ਗਿਆ ਔਰ STF ਨੂੰ ਪਾਵਰਾਂ ਦੇ ਦਿੱਤੀਆਂ ਗਈਆਂ। ਇਹ ਕਹਿ ਦਿੱਤਾ ਗਿਆ ਕਿ DGP ਨੂੰ ਉਹ ਰਿਪੋਰਟ ਨਹੀਂ ਕਰੂਗਾ ਬਲਕਿ ਮੁੱਖ ਮੰਤਰੀ ਦੇ ਸਿੱਧਾ ਜਿਹੜਾ ਵੀ ਉਹ ਥੱਲੇ ਹੋਊਗਾ। STF ਨੇ ਕਾਰਵਾਈਆਂ ਆਰੰਭੀਆਂ। ਜਦੋਂ ਕਾਰਵਾਈਆਂ ਆਰੰਭੀਆਂ ਤੇ ਜਿਹੜੇ ਸੀਨੀਅਰ ਆਫਿਸਰ ਸੀ ਉਹਨਾਂ ਨੇ ਜੜ੍ਹਾਂ ਵੱਢਣੀਆਂ ਸ਼ੁਰੂ ਕਰਤੀਆਂ ਜੀ। ਨਾ ਉਹਨੂੰ ਸਟਾਫ ਦਿੱਤਾ, ਨਾ ਉਹਨੂੰ ਪ੍ਰੋਪਰ ਆਫਿਸ ਦਿੱਤਾ, ਜਿਹਦੇ ਕਰਕੇ STF ਦੀਆਂ ਸਰਗਰਮੀਆਂ ਜਿਹੜੀਆਂ ਸੀਗੀਆਂ ਉਹ ਇੰਸਪੈਕਟਰ ਇੰਦਰਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਉਹਦੇ ਖੰਭ ਜਿਹੜੇ ਸੀ ਉਹ ਕੁਤਰ ਦਿੱਤੇ ਗਏ ਵੀ ਇਹ ਤਾਂ ਨੂੰ ਗੱਲ ਤੁਰ ਪਈ ਔਰ ਥਾਂ ਦੇ ਉੱਤੇ ਰੋਕਾਂ ਜਿਹੜੀਆਂ ਸੀ ਉਹ ਜਾਰੀ ਕੀਤੀਆਂ ਗਈਆਂ। ਹਾਲਾਤ ਜਿਹੜੇ ਜੀ ਇੱਥੋਂ ਤੱਕ ਪਹੁੰਚ ਗਏ ਕਿ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਪਿਛਲੇ ਦਿਨੀ ਮੁੱਖ ਮੰਤਰੀ ਹੋਰਾਂ ਨੇ STF ਦੇ ਮੁਖੀ ਦੇ ਅਹੁਦੇ ਤੋਂ ਲਾਂਭੇ ਕਰਤਾ। ਉਹਨੂੰ ਉਹਨਾਂ ਨੇ ਲਾ ਲਿਆ ਜੀ ਆਪਣੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਦਫ਼ਤਰ ਦੇ ਵਿੱਚ ਔਰ ਉਹਨਾਂ ਨੂੰ ਕੰਮ ਵੀ ਕੋਈ ਨਹੀਂ ਦਿੱਤਾ ਗਿਆ। ਮਤਲਬ ਇਹੀ ਹੈ ਜੀ ਇਹ ਖੁੱਡੇ ਲਾਈਨ ਲਾਉਣ ਦਾ ਇੱਕ ਨਵਾਂ ਤਰੀਕਾ। ਉਹਨਾਂ ਦੀ ਜਗ੍ਹਾ ਦੇ ਉੱਤੇ STF ਦੇ ਮੁਖੀ ਜਿਹੜੇ ਸੀਗੇ ਜੀ ਉਹ ਮੁਹੰਮਦ ਮੁਸਤਫਾ ਹੋਰਾਂ ਨੂੰ ਲਾ ਦਿੱਤਾ ਗਿਆ ਜਿਹੜੇ DGP ਰੈਂਕ ਦੇ ਨੇ। ਹੁਣ ਉਹਨਾਂ ਨੂੰ ਜਿਹੜਾ ਜੀ ਇਹ STF ਦੇ ਮੁਖੀ ਲਾਉਣ ਤੋਂ ਬਾਅਦ ਹੁਣ ਖੁਦ ਮੁਖਤਿਆਰ ਢੰਗ ਦੇ ਨਾਲ ਕੰਮ ਕਰਨ ਦੇ ਵਧੇਰੇ ਅਧਿਕਾਰ ਜਿਹੜੇ ਆ ਜੀ ਉਹ ਉਹਨਾਂ ਨੂੰ ਦਿੱਤੇ ਗਏ ਆ। ਮੁਹੰਮਦ ਮੁਸਤਫਾ ਹੋਰਾਂ ਨੂੰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੀ ਜਿਸ ਤਰ੍ਹਾਂ ਉਹ ਕੰਮ ਕਰਦਾ ਜੀ ਉਸੇ ਤਰੀਕੇ ਦੇ ਨਾਲ ਇੰਡੀਪੈਂਡੈਂਟ ਜਿਹੜਾ ਜੀ ਉਹ ਕੰਮ ਕਰਨ ਦੇ ਵਜੋਂ ਮਾਨਤਾ ਦੇਣ ਤੋਂ ਬਾਅਦ ਹੁਣ ਇਹ ਸਪਸ਼ਟ ਹੋ ਗਿਆ ਕਿ STF ਦਾ ਮੁਖੀ DGP ਸੁਰੇਸ਼ ਅਰੋੜਾ ਨੂੰ ਜਵਾਬ ਨਹੀਂ ਦੇਊਗਾ। ਇਦੋਂ ਪਹਿਲਾਂ ਜੋ ਕੁਝ ਜਿਹੜਾ ਜੀ ਹੋਇਆ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਕਿਵੇਂ ਉਹਨਾਂ ਨੂੰ ਜਿਹੜਾ ਸੀਗਾ ਜੀ ਸਾਈਡ ਲਾਈਨ ਕਰਨ ਦੇ ਵਾਸਤੇ ਇਹ ਕਿਹਾ ਗਿਆ ਨਹੀਂ ਇਹ DGP ਨੂੰ ਰਿਪੋਰਟ ਕਰਨਗੇ। ਜਦੋਂ DGP ਨੂੰ ਰਿਪੋਰਟ ਕਰਨ ਦੀ ਗੱਲ ਆਈ ਤੇ ਸਾਰੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਹ ਉੱਥੇ ਦੀ ਉੱਥੇ ਰੁਕ ਗਈ। ਇਹ ਮੰਗ ਵੱਡੇ ਪੱਧਰ ਦੇ ਉੱਤੇ ਵੱਖ-ਵੱਖ ਜਥੇਬੰਦੀਆਂ ਨਸ਼ਿਆਂ ਦਾ ਵਿਰੋਧ ਕਰਨ ਵਾਲੀਆਂ ਜਿਹੜੀਆਂ ਜਥੇਬੰਦੀਆਂ ਉਹ ਸਾਰੀਆਂ ਕਰਦੀਆਂ ਰਹੀਆਂ ਨੇ ਕਿ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਫ੍ਰੀ ਹੈਂਡ ਦਿਓ, STF ਨੂੰ ਫ੍ਰੀ ਹੈਂਡ ਦਿਓ। ਫ੍ਰੀ ਹੈਂਡ ਤਾਂ ਦੇ ਦਿੱਤਾ ਜੀ, ਹੁਣ ਦੇ ਦਿੱਤਾ STF ਨੂੰ ਫ੍ਰੀ ਹੈਂਡ ਦੇ ਦਿੱਤਾ, ਪਰ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਲਾਂਭੇ ਕਰਕੇ ਜਿਹਦੀ ਜੇ ਕਹਾਣੀ ਸਮਝਣੀ ਹੋਵੇ ਮੇਰਾ ਨਹੀਂ ਖਿਆਲ ਕੋਈ ਐਡੀ ਜਿਹੜੀ ਹੈ ਜੀ ਇਹਦੇ ਵਿੱਚ ਕੋਈ ਵਲਵਿੰਗ ਹੈ ਕਿ ਕਹਾਣੀ ਸਮਝ ਨਾ ਆ ਸਕੇ। ਬਹੁਤ ਸਾਰੀਆਂ ਕਹਾਣੀਆਂ ਜੀ ਮੌਜੂਦਾ ਸਰਕਾਰ ਦੀਆਂ ਸਮਝ ਆ ਚੁੱਕੀਆਂ ਲੋਕਾਂ ਨੂੰ। ਤੇ ਅੱਗੇ ਫਰੀਦਕੋਟ ਦੇ ਵਿੱਚ ਅਕਾਲੀਆਂ ਦੀ ਰੈਲੀ ਦੀ ਜੇ ਗੱਲ ਕਰੀਏ ਤੇ ਉਸ ਦੇ ਵਿੱਚ ਟਕਰਾਅ ਵੀ ਹੋ ਸਕਦਾ ਤੇ ਇਹ ਕਿਹੜੀ ਜ਼ਰੂਰੀ ਗੱਲ ਸੀ ਕਿ ਇਹਨਾਂ ਨੇ ਰੈਲੀ ਉੱਥੇ ਹੀ ਕਰਨੀ ਜਿੱਥੇ ਬਰਗਾੜੀ ਦਾ ਮੋਰਚਾ ਲੱਗਾ ਹੋਇਆ? ਇਹੀ ਤਾਂ ਜਿਹੜੀ ਹੈ ਜੀ ਉਹ ਗੱਲ ਸਮਝਣ ਵਾਲੀ ਹੈ। ਜੇ ਪੰਜਾਬ ਦੇ ਲੋਕ ਅਜੇ ਵੀ ਇਸ ਗੱਲ ਨੂੰ ਸਮਝ ਜਾਣ ਕਿ ਇਹ ਅੱਗ ਲਾਉਣ ਵਾਲੇ ਕੌਣ ਲੋਕ ਨੇ। ਜੇ ਤੁਸੀਂ ਜਿਹੜੀ ਫਾਜ਼ਿਲਕਾ ਦੇ ਵਿੱਚ ਰੈਲੀ ਹੋਈ ਆ ਬੋਰ ਫਾਜ਼ਿਲਕਾ ਦੇ ਨੇੜੇ, ਜੇ ਉਸ ਰੈਲੀ ਦੇ ਭਾਸ਼ਣ ਸੁਣ ਲਓ ਤੇ ਸਾਰੀ ਕਹਾਣੀ ਜਿਹੜੀ ਹੈ ਨਾ ਦੀ ਉਹ ਤੁਹਾਨੂੰ ਸਮਝ ਆ ਜਾਊਗੀ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨੂੰ ਖਤਰਾ ਹੈ, ਬੜੇ ਔਖੇ ਹੋ ਕੇ ਲਿਆਂਦੀ ਗਈ ਸ਼ਾਂਤੀ ਨੂੰ ਖਤਰਾ ਹੈ। ਤੁਸੀਂ ਦੱਸੋ ਕਿ ਜੋ ਇਹ ਸਾਰਾ ਕੁਛ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਦੋਂ ਬਾਅਦ ਜਿਵੇਂ ਘਟਨਾਵਾਂ ਵਾਪਰੀਆਂ, ਲੋਕ ਰੋਸ ਵਜੋਂ ਸੜਕਾਂ ਤੇ ਆ ਗਏ, ਪੁਲਿਸ ਨੇ ਡਾਂਗਾਂ ਚਲਾਈਆਂ, ਗੋਲੀਆਂ ਚਲਾਈਆਂ, ਬੰਦੇ ਮਾਰਤੇ, ਹੋਇਆ ਕੱਖ ਨਹੀਂ। ਫਿਰ ਕਮਿਸ਼ਨ ਬਣਾਇਆ, ਉਹਦੀ ਰਿਪੋਰਟ ਦੱਬ ਲਈ।
फिर सरकार बदल गई, उन्हें नवा कमीशन बनाया, ਉਹਦੀ रिपोर्ट आ गई, विधान सभा ਦੇ ਵਿੱਚ ਉਹਦੀ बहस हो गई, इस मामले ਦੇ ਉੱਤੇ ਜਿਹੜੀ ਸੀ ਉਹ ਜਾਂਚ वापस ਲੈ ਲਈ CBI ਤੋਂ, SIT ਜਿਹੜੀ ਜੀ ਉਹ ਬਣ ਗਈ। ਇਹਦੇ ਵਿੱਚ ਦੋ ਫਿਰਕੇ ਕਿੱਥੇ ਆਮੋ ਸਾਹਮਣੇ ਹੋਏ ਜੀ? ਕਿਸੇ ਜਗ੍ਹਾ ਦੇ ਉੱਤੇ ਤੁਹਾਨੂੰ ਦੋ ਫਿਰਕੇ ਆਮੋ ਸਾਹਮਣੇ ਇਹਦੇ ਵਿੱਚ ਨਜ਼ਰ ਨਹੀਂ ਆਉਣਗੇ, ਹੈ ਹੀ ਨਹੀਂ, ਕਿਉਂਕਿ ਦੋ ਫਿਰਕਿਆਂ ਦੀ ਲੜਾਈ ਨਹੀਂ ਹੈਗੀ ਇਹ ਤਾਂ ਇੱਕ ਭਾਈਚਾਰੇ ਦੀ ਜਿਹੜੀ ਲੜਾਈ ਆ, ਜਿਹਦਾ ਇੱਕ ਗੁਰੂ ਜਿਹੜਾ ਜਿਹਨੂੰ ਪਿਓ ਦੇ ਸਮਾਨ ਮੰਨਦੇ ਆ, ਉਹਦੀ ਬੇਅਦਬੀ ਹੋਈ ਆ, ਕਰਨ ਵਾਲਿਆਂ ਦੇ ਜਿਹਦੇ ਨਾਮ ਆ ਰਹੇ ਆ, ਉਹ ਇਸ ਪਾਸੇ ਵੱਲ ਤਾਂ ਜਾਣ ਨੂੰ ਤਿਆਰ ਨਹੀਂ ਗਏ ਕਿ ਉਦੋਂ ਕੀ ਕੁਛ ਹੋਇਆ। ਉਹਨਾਂ ਨੇ ਕਿਉਂ ਨਾ ਪਰਚੇ ਦਰਜ ਕੀਤੇ, ਉਹਨਾਂ ਨੇ ਕਿਉਂ ਨਾ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਸੀ ਉਹਨੂੰ ਆਧਾਰ ਬਣਾ ਕੇ ਇਸ ਮਾਮਲੇ 'ਚ ਲੋਕਾਂ ਨੂੰ ਇਨਸਾਫ ਦਿੱਤਾ। ਇਸ ਪਾਸੇ ਤਾਂ ਆਉਂਦੇ ਹੀ ਨਹੀਂ। ਭਾਈਚਾਰਕ ਸਾਂਝ ਨੂੰ ਖਤਰਾ, ਭਾਈਚਾਰਕ ਸਾਂਝ ਟੁੱਟ ਨਾ ਜਾਵੇ, ਇੱਥੇ ਜੇ ਮਾਹੌਲ ਖਰਾਬ ਹੋ ਗਿਆ ਜ਼ਿੰਮੇਵਾਰੀ ਜਿਹੜੀ ਦੀ ਉਹ ਸਰਕਾਰ ਦੀ ਹੋਊਗੀ, ਇਹੀ ਬਿਆਨ ਨੇ। ਉਹੀ ਲੋਕ ਜਿਹੜੇ ਨੇ ਉਹ ਮਾਹੌਲ ਨੂੰ ਖਰਾਬ ਕਰਨ ਦੇ ਵਾਸਤੇ ਯਤਨਸ਼ੀਲ ਨੇ ਪੂਰੇ, ਕਿ ਕਿਸੇ ਤਰੀਕੇ ਨਾਲ ਮਾਹੌਲ ਇਹ ਖਰਾਬ ਹੋ ਜੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਫਰੀਦਕੋਟ ਆਏ, ਅਕਾਲੀ ਦਲ ਦੇ ਪ੍ਰਧਾਨ, ਬਾਦਲ ਦਾ ਹੀ ਕਿਹਾ ਜਾਵੇ ਤਾਂ ਠੀਕ ਹੈ ਜੀ, ਤੋਂ ਬਾਦਲ ਦਲ ਦੇ ਪ੍ਰਧਾਨ ਜਦੋਂ ਉੱਥੇ ਆਏ ਤੇ ਉਹਨਾਂ ਨੇ ਜਿਹੜਾ ਜੀ ਉਦੋਂ ਉਹਨਾਂ ਦੇ ਆਉਣ ਦੇ ਕਰਕੇ ਵਿਰੋਧ ਹੋਇਆ, ਟੈਂਸ ਵਾਲਾ ਮਾਹੌਲ ਜਿਹੜਾ ਸੀ ਉਹ ਬਣ ਗਿਆ। ਇਹਨਾਂ ਨੇ ਰੈਲੀ ਰੱਖਤੀ ਕੋਟਕਪੂਰਾ ਤੇ ਬਰਗਾੜੀ ਵਿਚਲਾ ਫਾਸਲਾ ਬਹੁਤਾ ਹੈ ਨੀਗਾ, ਨਾਲ ਨੇ ਜੀ। ਇਹ ਜਾਣ ਬੁੱਝ ਕੇ ਸ਼ਰਾਰਤ ਕੀਤੀ ਗਈ। ਇਹ ਰੈਲੀ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਕੀਤੀ ਜਾਂਦੀ, ਗੱਲ ਸਮਝ ਆਉਂਦੀ ਸੀ ਕਿ ਇਹ ਫੱਟਾਂ ਤੇ ਜਿਹੜਾ ਜੀ ਉਹ ਮਲਮ ਲਾਉਣ ਆਏ ਨੇ। ਜੇ ਉੱਥੇ ਮਾਰੇ ਗਏ ਲੋਕ ਬੇਕਸੂਰੇ ਜਿਹੜੇ ਸੀ, ਉਹਨਾਂ ਤੋਂ ਬਾਅਦ ਇਹ ਰੈਲੀ ਕੀਤੀ ਜਾਂਦੀ, ਗੱਲ ਸਮਝ ਆਉਂਦੀ ਸੀਗੀ ਕਿ ਇਹ ਲੋਕ ਉਹਨਾਂ ਦੇ ਨਾਲ ਸਿੰਪਥੀ ਕਰਨ ਦੇ ਵਾਸਤੇ ਆਏ ਨੇ। ਜਿਹੜੇ ਮੁੰਡੇ ਕੁੱਟ ਕੇ ਅਪਾਹਜ ਕਰ ਦਿੱਤੇ ਗਏ, ਉਦੋਂ ਬਾਅਦ ਕੀਤੀ ਜਾਂਦੀ, ਗੱਲ ਸਮਝ ਆਉਂਦੀ ਸੀ। ਉਦੋਂ ਤਾਂ ਇਹ ਆਪਣੇ ਨਹੀਂ, ਉਦੋਂ ਬੌੜੇ ਨਹੀਂ। ਹੁਣ ਜਿਹੜਾ ਜੀ ਇਹ ਉੱਥੇ ਆ ਕੇ ਉਸੇ ਜਗ੍ਹਾ ਦੇ ਉੱਤੇ ਆ ਕੇ ਰੈਲੀ ਕਰਕੇ ਬਿਨਾਂ ਕਿਸੇ ਸ਼ੱਕ ਦੇ ਟਕਰਾਓ ਵਾਲਾ ਮਾਹੌਲ ਬਣਾਉਣਾ ਚਾਹੁੰਦੇ ਆ। ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਨੇ ਪੁਲਿਸ ਤੱਕ ਪਹੁੰਚ ਕੀਤੀ ਕਿ ਕੋਟਕਪੂਰੇ ਤੋਂ ਰੋਕੋ, ਇਹਨਾਂ ਨੇ ਜਗ੍ਹਾ ਉਹ ਚੇਂਜ ਕਰ ਲਈ, ਹੁਣ ਫਰੀਦਕੋਟ ਲੈ ਗਏ। ਨਾਲ ਹੀ ਫਰੀਦਕੋਟ ਹੈ, 10-12 ਕਿਲੋਮੀਟਰ ਕੋਟਕਪੂਰੇ ਤੋਂ ਸਾਰਾ ਪੈਂਦਾ। ਉੱਥੇ 15 ਤਰੀਕ ਨੂੰ ਜਿਹੜੀ ਜੀ ਉਹ ਰੈਲੀ ਹੈ, ਕੱਲ ਨੂੰ ਉੱਥੇ, ਔਰ ਉੱਥੇ ਟਕਰਾਓ ਦੇ ਚਾਂਸ ਜਿਹੜੇ ਆ ਜੀ ਉਹ ਪੂਰੇ ਬਣ ਸਕਦੇ ਆ, ਕਿਉਂਕਿ ਪੰਥਕ ਜਥੇਬੰਦੀਆਂ ਜਿਹੜੀਆਂ ਕਹਿੰਦੀਆਂ ਕਿ ਅਸੀਂ ਇੱਥੇ ਇਹਨਾਂ ਦਾ ਵਿਰੋਧ ਜਿਹੜਾ ਜੀ ਉਹ ਕਰਾਂਗੇ ਜਿਹੜੇ ਦੀ ਬਾਦਲ ਦਲ ਦਾ। ਔਰ ਜਦੋਂ ਦੂਜੇ ਪਾਸੇ ਜਿਹੜੇ ਜੀ ਉਹ ਜਿੱਦ ਨੇ ਕਿ ਅਸੀਂ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਬੰਦਾ ਜਿਹੜਾ ਜੀ ਉਹ ਇਕੱਠਾ ਕਰ ਦੇਣਾ। ਪਿੰਡਾਂ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ, ਪੰਚਾਇਤ ਸੰਮਤੀ ਦੀਆਂ, ਜ਼ਿਲ੍ਹਾ ਪ੍ਰੀਸ਼ਦ ਦੀਆਂ, ਇਹਨਾਂ ਦੇ ਵਿੱਚ ਜਿਹੜੇ ਉਮੀਦਵਾਰ ਹੈ ਉਹ ਇਹਨਾਂ ਦੀਆਂ ਫੋਟੋਆਂ ਲਾਉਣ ਤੋਂ ਵੀ ਗਰੇਜ ਕਰ ਰਹੇ ਆ, ਕਿਉਂਕਿ ਵਿਰੋਧ ਹੋ ਰਿਹਾ। ਜਦੋਂ ਇੱਕ ਪਾਸੇ ਵਿਰੋਧ ਹੋ ਰਿਹਾ, ਫਿਰ ਇਹ ਕਹਿੰਦੇ ਆ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਸ਼ਾਇਦ ਉਹੋ ਜਿਹੀ ਮਰ ਜੀਵੜੇ ਇਹ ਇਕੱਠੇ ਕਰ ਲਿਆਉਣਗੇ ਜਿਹੜੇ ਜਿਹੋ ਜਿਹੇ ਅਬੋਹਰ ਫਾਜ਼ਿਲਕਾ ਦੇ ਵਿੱਚ ਜਿਹੜੇ ਉਹ ਲਿਆਂਦੇ ਸੀਗੇ। ਟਕਰਾਓ ਦੇ ਵਿੱਚ ਲੀਡਰ ਦਾ ਕੁਛ ਨਹੀਂ ਜਾਣਾ। ਇਹ ਤਾਂ ਲੋਕਾਂ ਨੂੰ ਜਿਹੜਾ ਜੀ ਅਜੇ ਵੀ ਸਮਝਦਾਰੀ ਤੋਂ ਕੰਮ ਲੈਣ ਦੀ ਜਿਹੜਾ ਦੀ ਉਹ ਜ਼ਰੂਰਤ ਹੈ ਕਿ ਲੀਡਰਾਂ ਦਾ ਕੱਖ ਨਹੀਂ ਜਾਂਦਾ ਹੁੰਦਾ। ਲੋਕਾਂ ਦਾ ਨੁਕਸਾਨ ਜਿਹੜਾ ਹੁੰਦਾ ਉਹ ਲੈਕਚਰ ਸੁਣ ਲੈਣਾ, ਉਹਦੇ ਵਿੱਚ ਨੁਕਸਾਨ ਦੀ ਕਿਹਦੀ ਗੱਲ ਜਿਹੜੀ ਹੈ ਜੀ ਇਹ ਕਰ ਰਹੇ ਆ, ਉਹੀ ਨੁਕਸਾਨ ਇਹ ਕਰਾਉਣਾ ਚਾਹੁੰਦੇ। ਬਿਲਕੁਲ ਜੀ, ਪਿਤਾ ਜੀ ਦੇ ਪ੍ਰੇਮੀ ਤਾਂ ਇੱਥੇ ਜ਼ਰੂਰ ਆਉਣਗੇ, ਤਾਂ ਨੁਕਸਾਨ ਹੋਣਾ ਨਹੀਂ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।